pro Khalistani Sikhs for Justice group declared unlawful association for another 5 years। ਇਹ ਗਰੁੱਪ 2007 ਚ ਬਣਿਆ ਸੀ ਔਰ ਗੁਰਪਤਵੰਤ ਸਿੰਘ ਪੰਨੂ ਇਹਦੇ ਲੀਗਲ ਐਡਵਾਈਜ਼ਰ ਨੇ ਔਰ ਇਹ ਐਂਟੀ ਨੈਸ਼ਨਲ ਔਰ ਸਬਵਰਸਿਵ ਐਕਟੀਵਿਟੀਜ਼ ਪੰਜਾਬ ਦੇ ਵਿੱਚ ਇਹ ਗਰੁੱਪ ਕਰਦਾ ਹੈ। ਮਿਲੀਟੈਂਟ ਆਊਟਫਿਟਸ ਦੇ ਨਾਲ ਇਹਨਾਂ ਦੇ ਬੜੇ ਕਲੋਜ਼ ਰਿਲੇਸ਼ਨਸ਼ਿਪ ਨੇ। ਇਹ ਐਕਸਟ੍ਰੀਮਿਜ਼ਮ ਔਰ ਮਿਲੀਟੈਂਸੀ ਪੰਜਾਬ 'ਚ ਉਹਨੂੰ ਰਿਵਾਈਵ ਕਰ ਰਿਹਾ ਹੈ ਔਰ ਇਹ ਇੱਕ ਸੋਵਰਨ ਖਾਲਿਸਤਾਨ ਸਟੇਟ ਜਿਹੜੀ ਹੈ ਇੰਡੀਅਨ ਯੂਨੀਅਨ 'ਚੋਂ ਕੱਢ ਕੇ ਕ੍ਰੀਏਟ ਕਰਨਾ ਚਾਹੁੰਦੇ ਨੇ। If the unlawful activities of the SFJ are not curbed and controlled immediately, it is likely to escalate secessionist movements, support militancy and incite violence in the country, and it is necessary to declare SFJ to be an unlawful association। ਹਡੂਰ ਸਾਹਿਬ ਔਰ ਫਰੀਦਕੋਟ ਤੋਂ ਜਿਹੜੀ ਪੰਜਾਬ ਬੋਲਿਆ ਹੈ ਜਾਂ ਇਸ ਵੇਲੇ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਮੁਹਿੰਮ ਬਿਲਟ ਹੋ ਰਹੀ ਹੈ ਉਹਨੂੰ ਸਾਬੋਤਾਜ ਕਰਨ ਦੇ ਲਈ ਇਹ ਲਾ ਐਂਡ ਆਰਡਰ ਦਾ ਰੌਲਾ ਪਾਉਣਗੇ। ਇਹ ਰਾਜਸਥਾਨ ਵਾਲੀ ਕਾਰਵਾਈ ਵੀ, ਇਹ SFJ ਦੇ ਉੱਤੇ ਪਾਬੰਦੀ ਵੀ ਔਰ ਇਹ ਤਿੰਨਾਂ ਨੂੰ ਜੀ ਧਮਕੀਆਂ ਆ ਗਈਆਂ, ਇਹ ਉਸੇ ਹੀ ਏਜੰਸੀਆਂ ਦੀ ਗੇਮ ਦਾ ਹਿੱਸਾ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਹਿਸ਼ਤਗਰਦ ਭਾਰਤੀ ਸਟੇਟ ਨੇ ਦੁਨੀਆ ਭਰ ਵਿੱਚ ਖਾਲਿਸਤਾਨ ਰੈਫਰੈਂਡਮ ਲਈ ਮੁਹਿੰਮ ਚਲਾ ਰਹੀ ਜਥੇਬੰਦੀ ਸਿੱਖਸ ਫਾਰ ਜਸਟਿਸ ਨੂੰ ਅਗਲੇ 5 ਸਾਲ ਲਈ ਗੈਰ ਕਾਨੂੰਨੀ ਜਥੇਬੰਦੀ ਐਲਾਨਿਆ ਹੈ। ਹਕੀਕਤ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਕਰਕੇ ਭਾਰਤੀ ਸਟੇਟ ਅੰਤਰਰਾਸ਼ਟਰੀ ਤੌਰ ਤੇ ਦਹਿਸ਼ਤਗਰਦ ਸਟੇਟ ਬਣ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਵੇਲੇ ਜਦੋਂ ਕਿ ਇੱਕ ਪਾਸੇ ਨਿਊਯਾਰਕ ਅਦਾਲਤ ਦੇ ਵਿੱਚ ਭਾਰਤੀ ਏਜੰਸੀਆਂ ਦਾ ਡਰਟੀ ਕੰਟਰੈਕਟਰ ਜਿਹੜੀਆਂ ਏਜੰਸੀਆਂ ਨੇ ਸਿੱਧੇ ਮੋਦੀ ਔਰ ਅਜੀਤ ਡੋਵਲ ਦੇ ਹੁਕਮਾਂ ਥੱਲੇ ਅਮਰੀਕਾ ਦੀ ਧਰਤੀ ਤੇ ਗੁਰਪਤਵੰਤ ਪੰਨੂ ਮਰਡਰ ਪਲਾਟ ਰਚਿਆ, ਜਿਸ ਨੂੰ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਸਫਲ ਨਹੀਂ ਹੋਣ ਦਿੱਤਾ ਔਰ ਉਸ ਦੇ ਉੱਤੇ ਇੰਡਾਇਕਟਮੈਂਟ ਫਾਈਲ ਹੋਈ, ਫਿਰ ਐਕਸਟ੍ਰਾਡੀਸ਼ਨ ਹੋਈ, ਫਿਰ ਅਰੇਨਮੈਂਟ ਹੋਈ ਔਰ ਹੁਣ ਆਲਰੇਡੀ ਜਿਹੜਾ ਟ੍ਰਾਇਲ 'ਚ ਜਾਣ ਤੋਂ ਪਹਿਲਾਂ ਜੋ ਫਾਰਮੈਲਿਟੀਜ਼ ਹੁੰਦੀਆਂ ਨੇ ਵਕੀਲਾਂ ਦੀਆਂ ਔਰ ਦੂਸਰੀਆਂ 13 ਸਤੰਬਰ ਦੀ ਡੇਟ ਪਈ ਹੈ। ਇਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ ਘੱਟੋ ਘੱਟ ਨਾ ਅਮਰੀਕਨ ਲਾਅ ਮੇਕਰਸ ਨੂੰ ਜਾਂ ਅਮਰੀਕਨ ਸਿਸਟਮ ਨੂੰ, ਨਾ ਹੀ ਕੈਨੇਡਾ ਨੂੰ, ਕਿਉਂਕਿ ਕੈਨੇਡਾ ਨੇ ਤਾਂ ਪ੍ਰਾਈਮ ਮਿਨਿਸਟਰ ਨੇ 18 ਸਤੰਬਰ 2023 ਨੂੰ ਇੰਡੀਆ ਨੂੰ ਦੋਸ਼ੀ ਦੱਸਿਆ ਔਰ ਜੇ ਅਮਰੀਕਾ ਔਰ ਕੈਨੇਡਾ ਇਸ ਦੇ ਉੱਤੇ ਨੇ ਈਵਨ ਬ੍ਰਿਟਨ, ਆਸਟ੍ਰੇਲੀਆ ਔਰ ਨਿਊਜ਼ੀਲੈਂਡ ਜਿਹੜੀਆਂ 5 ਆਈਜ਼ ਕੰਟਰੀਜ਼ ਇੰਟੈਲੀਜੈਂਸ ਸ਼ੇਅਰ ਕਰਦੀਆਂ ਨੇ ਕਿ ਇੰਡੀਆ ਇੱਕ ਰੋਗ ਸਟੇਟ ਵਾਂਗ ਦੁਨੀਆ ਦੇ ਕਿਸੇ ਵੀ ਕੋਨੇ 'ਚ ਜਾ ਕੇ ਜਿੱਥੇ ਉਹਨਾਂ ਮੁਲਕਾਂ ਦੀ ਸੋਵਰਨਿਟੀ ਨੂੰ ਵਾਇਲੇਟ ਕਰ ਰਹੀ ਹੈ, ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕਰ ਰਹੀ ਹੈ। ਸੋ ਇਸ ਬਾਰੇ ਤਾਂ ਕੋਈ ਜਿਹੜਾ ਹੈ ਹੁਣ ਸਬੂਤ ਦੀ ਲੋੜ ਨਹੀਂ ਹੈ। ਆਲਰੇਡੀ ਸਬੂਤ ਅਮਰੀਕਾ ਕੈਨੇਡਾ ਦੀਆਂ ਅਦਾਲਤਾਂ ਦੇ ਵਿੱਚ ਸਾਹਮਣੇ ਆ ਰਹੇ ਨੇ। ਹੁਣ ਸਿੱਖਸ ਫਾਰ ਜਸਟਿਸ ਜਿਹੜੀ ਇੱਕ ਪ੍ਰੋਪਰਲੀ ਰਜਿਸਟਰਡ ਬਾਡੀ ਹੈ ਜਿਸ ਦਾ ਮਕਸਦ ਪੀਸਫੁਲ ਤਰੀਕੇ ਨਾਲ UN ਚਾਰਟਰ ਜਿਹੜਾ ਹਿਊਮਨ ਰਾਈਟਸ ਦਾ ਹੈ, ਜਿਸ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਮੁੱਢਲਾ ਹੱਕ ਦਿੱਤਾ ਹੋਇਆ ਹੈ, ਇਹ ਇੱਕ ਦੁਨੀਆ ਭਰ ਦੇ ਸਿੱਖਾਂ ਤੋਂ ਇਹ ਉਹਨਾਂ ਦੀ ਰਾਏ ਵੋਟ ਰਾਹੀਂ ਖਾਲਿਸਤਾਨ ਰੈਫਰੈਂਡਮ ਦੇ ਜਾਣਨ ਦਾ ਹੈ ਕਿ ਭਾਈ ਅਸੀਂ ਭਾਰਤ ਦੇ ਨਾਲ ਰਹਿਣਾ ਚਾਹੁੰਦੇ ਹਾਂ ਜਾਂ ਨਹੀਂ। ਔਰ ਇਹ ਨਾਨ ਬਾਈਂਡਿੰਗ ਰੈਫਰੈਂਡਮ ਹੈ, ਇਹਨੂੰ ਨਾ ਕੋਈ ਯੂਨਾਈਟਿਡ ਨੇਸ਼ਨਸ ਕਰਵਾ ਰਹੀ ਹੈ, ਨਾ ਹੀ ਇਸ ਨੂੰ ਕੋਈ ਮੁਲਕ ਦੀ ਪ੍ਰਵਾਨਗੀ ਹੈ। ਇਹ ਇੱਕ ਸਿੱਖਾਂ ਦਾ ਜਿਹੜੇ ਸਟੇਟਲੈਸ ਲੋਕ ਨੇ ਉਹਨਾਂ ਦਾ ਕੇਸ ਬਿਲਡ ਕਰਨ ਦੀ ਲਾਈਨ ਹੈ ਤਾਂ ਕਿ ਯੂਨਾਈਟਿਡ ਨੇਸ਼ਨਸ ਲੈਵਲ ਦੇ ਉੱਤੇ ਪ੍ਰੈਸ਼ਰਾਈਜ਼ ਕੀਤਾ ਜਾ ਸਕੇ ਕਿ ਇਹ 35 ਮਿਲੀਅਨ ਸਿੱਖ ਜਿਹੜੇ 1849 ਤੱਕ ਇੱਕ ਇੰਡੀਪੈਂਡੈਂਟ ਸੋਵਰਨ ਐਂਟਿਟੀ ਸਨ। 1947 ਦੀ ਪਾਰਟੀਸ਼ਨ ਦੇ ਮੌਕੇ ਵੀ ਜਦੋਂ ਟ੍ਰਾਂਸਫਰ ਆਫ ਪਾਵਰ ਦੀਆਂ ਨੈਗੋਸ਼ੀਏਸ਼ਨਸ ਹੋ ਰਹੀਆਂ ਸੀ, ਤੀਸਰੀ ਧਿਰ ਸਨ ਹਿੰਦੂਆਂ ਔਰ ਮੁਸਲਮਾਨਾਂ ਤੋਂ ਬਾਅਦ ਉਸ ਨੈਗੋਸ਼ੀਏਸ਼ਨ ਦੇ ਵਿੱਚ ਜਿਨ੍ਹਾਂ ਨੇ ਆਪਣੀ ਕਿਸਮਤ ਭਾਰਤ ਨਾਲ ਇਹਨਾਂ ਸ਼ਰਤਾਂ 'ਤੇ ਜੋੜੀ ਸੀ ਕਿ ਭਾਰਤ ਦੇ ਵਿੱਚ ਕੋਈ ਸੰਵਿਧਾਨ ਐਸਾ ਨਹੀਂ ਹੋਏਗਾ ਲਾਗੂ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ ਔਰ ਭਾਰਤ ਦੇ ਉੱਤਰ ਵਿੱਚ ਸਿੱਖਾਂ ਨੂੰ ਇੱਕ ਖੁਦ ਮੁਖਤਾਰ ਖਿੱਤਾ ਦਿੱਤਾ ਜਾਏਗਾ। ਜਿਨ੍ਹਾਂ ਪ੍ਰੋਮਿਸਿਸ ਤੋਂ
ਇਹਨਾਂ ਨੇ ਜਿਹੜਾ ਉਹ ਟਾਲਾ ਵੱਟਿਆ ਇੰਡੀਅਨ ਸਿਸਟਮ ਨੇ। ਕਾਂਸਟੀਟਿਊਟ ਅਸੈਂਬਲੀ ਦੇ ਵਿੱਚ ਸਿੱਖ ਨੁਮਾਇੰਦੇ ਬੇਬਸ ਸਨ ਕਿਉਂਕਿ ਸਾਰੇ ਫੈਸਲੇ ਤਾਂ ਮੈਜੋਰਿਟੀ ਵੋਟ ਨਾਲ ਹੋ ਰਹੇ ਸੀ ਔਰ ਮੈਜੋਰਿਟੀ ਨੇ ਨਾ ਸਿਰਫ ਸਿੱਖਾਂ ਦੀ ਜਿਹੜੀ ਉਹਨਾਂ ਦੇ ਨਾਲ ਵਾਅਦਾ ਖਿਲਾਫੀ ਕੀਤੀ, ਸਗੋਂ ਸਿੱਖਾਂ ਨੂੰ ਹਿੰਦੂਆਂ ਦੇ ਉਸ ਕੈਟਾਗਰੀ 'ਚ ਬੋਧੀਆਂ ਜੈਨੀਆਂ ਦੇ ਨਾਲ ਕਲੱਬ ਕੀਤਾ ਗਿਆ। ਸਿੱਖਾਂ ਨੇ ਉਸ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕੀਤੇ, ਇਸ ਲਈ ਡੀ ਜੂਰਿਸ ਅਸੀਂ ਉਹਦਾ ਹਿੱਸਾ ਨਹੀਂ ਸੀ। 37 ਸਾਲ 47 ਤੋਂ 84 ਤੱਕ ਅਸੀਂ ਅਮਨਮਈ ਤਰੀਕੇ ਦੇ ਨਾਲ ਆਪਣੇ ਹੱਕਾਂ ਲਈ ਜਦੋਜਹਿਦ ਕੀਤੀ। ਉਹਨਾਂ ਨੇ ਸਾਡੇ ਤੇ ਟੋਟਲ ਵਾਰ ਭਰਪਾ ਕੀਤੀ ਔਰ ਅਸੀਂ 40 ਸਾਲ ਪਹਿਲਾਂ ਹੀ ਜਿਹੜਾ ਖਾਲਿਸਤਾਨ ਦੀ ਡਗਰ ਤੇ ਤੁਰੇ। ਸਾਡਾ ਕੇਸ ਬੜਾ ਸਿੰਪਲ ਹੈ ਔਰ ਡਾਇਸਪੋਰਾ ਦੇ ਵਿੱਚ ਇਹ ਇੱਕ ਕੰਸੈਂਸਸ ਬਿਲਟ ਕਰਕੇ ਦੁਨੀਆ ਨੂੰ ਦੱਸਣ ਦਾ ਕਿ ਭਾਈ ਉੱਥੇ ਸਾਡੀ ਇੱਕ ਜਨਰੇਸ਼ਨ ਮਾਰ ਦਿੱਤੀ, ਇੱਕ ਡਰੱਗਸ ਦੇ ਹਵਾਲੇ ਕੀਤੀ ਹੈ ਔਰ ਇੰਡੀਆ ਡੈਮੋਕ੍ਰੇਸੀ ਦੇ ਨਾਂ ਥੱਲੇ ਉੱਥੇ ਬਰੂਟੈਲਿਟੀ ਦੇ ਨਾਲ ਉਹਨਾਂ ਨੇ ਸੁਪਰੈਸ ਕੀਤਾ ਔਰ ਅਸੀਂ ਡਾਇਸਪੋਰਾ ਉਹਨਾਂ ਦੀ ਆਵਾਜ਼। ਹੁਣ ਕਿਉਂਕਿ ਉੱਥੇ ਉਹਨਾਂ ਨੇ ਜ਼ੁਲਮ ਇਸ ਲੈਵਲ ਤੱਕ ਕੀਤੇ, ਉਦੋਂ ਤਾਂ ਉਹਨਾਂ ਨੇ ਕੱਟ ਆਫ ਕਰਤਾ ਪੰਜਾਬ ਨੂੰ ਵੀ, ਬਾਅਦ 'ਚ ਨਾ ਐਮਨੈਸਟੀ ਨੂੰ ਉੱਥੇ ਵੜਨ ਦਿੱਤਾ। ਜੇ ਰਿਪੋਰਟਾਂ ਆਈਆਂ ਵੀ ਤੇ ਉਹ ਉਸ ਦੀ ਕੋਈ ਪਰਵਾਹ ਨਹੀਂ ਕਰਦੇ, ਭਾਵੇਂ ਈਵਨ US ਸਰਫ ਵਰਗੀ ਬਾਡੀ ਪਿਛਲੇ 4 ਸਾਲ ਤੋਂ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨ ਰਹੀ ਹੈ। ਪਰ ਉਹਨਾਂ ਨੂੰ ਜਦੋਂ ਇਹ ਨਜ਼ਰ ਆਇਆ ਕਿ ਵੀ ਇਹ ਤਾਂ ਲੈਜੀਟੀਮੇਟ ਤਰੀਕੇ ਦੇ ਨਾਲ, ਪਹਿਲਾਂ ਤਾਂ ਉਹਨਾਂ ਨੇ ਮੂਵਮੈਂਟ ਨੂੰ ਵਾਇਲੈਂਸ ਦੇ ਖਾਤੇ 'ਚ ਪਾ ਕੇ ਟੈਰਰਿਜ਼ਮ ਦੇ ਨਾਲ ਜੋੜ ਕੇ ਕੀਤਾ ਔਰ ਦੁਨੀਆ 'ਚ ਇਸ ਦਾ ਕੋਈ ਬਹੁਤਾ, ਜਿਵੇਂ 에ਅਰ ਇੰਡੀਆ ਦਾ ਡਿਜ਼ਾਸਟਰ ਵੀ ਕਰਵਾਇਆ ਕਨਿਸ਼ਕਾ ਦਾ। ਪਰ ਹੁਣ ਇਹ ਜਿਹੜੀ ਪੀਸਫੁਲ ਮੂਵਮੈਂਟ ਹੈ ਇਹਨਾਂ ਨੇ ਬਹੁਤ ਤਕਲੀਫ ਦਿੱਤੀ ਔਰ ਉਹਨਾਂ ਨੂੰ ਲੱਗਿਆ ਕਿ ਵੀ ਇਹ ਤਾਂ ਕੰਸੈਂਸਸ ਬਿਲਡ ਹੋ ਰਹੀ ਹੈ ਔਰ ਇਸ ਸਾਰੇ ਦੇ ਚਲਦਿਆਂ ਇਹਨਾਂ ਨੇ ਸਿੱਖਸ ਫਾਰ ਜਸਟਿਸ ਨੂੰ ਜਿਹੜਾ ਉਹ ਜੁਲਾਈ 10 2019 'ਚ ਜਿਹੜਾ ਇੱਕ ਦਹਿਸ਼ਤਗਰਦ ਜਥੇਬੰਦੀ ਐਲਾਨ ਕੇ ਬੈਨ ਕਰਤਾ ਅੱਜ ਤੋਂ 5 ਸਾਲ ਪਹਿਲਾਂ। ਹੁਣ 5 ਸਾਲ ਹੋ ਗਏ ਕਿਉਂਕਿ ਟਾਈਮ ਬੌਂਡ ਸੀ। ਹੁਣ ਜਿਹੜੀ ਅੱਜ ਖਬਰ ਇਹਨਾਂ ਦੀ ਸਾਰੇ ਹੀ ਮੀਡੀਆ 'ਚ ਲੱਗੀ ਹੋਈ ਹੈ, ਪ੍ਰੋ ਖਾਲਿਸਤਾਨੀ ਸਿੱਖਸ ਫਾਰ ਜਸਟਿਸ ਗਰੁੱਪ ਡਿਕਲੇਅਰਡ ਅਨਲॉफुल ਐਸੋਸੀਏਸ਼ਨ ਫਾਰ ਅਨਦਰ 5 years ਕਿ ਅਗਲੇ 5 ਸਾਲਾਂ ਲਈ ਫਿਰ ਸਿੱਖਸ ਫਾਰ ਜਸਟਿਸ ਨੂੰ ਜਿਹੜਾ ਇਹ ਉਹਨਾਂ ਨੇ ਜਿਹੜਾ ਲਫ਼ਜ਼ ਉਹਨਾਂ ਨੇ ਕਿਉਂਕਿ ਦਹਿਸ਼ਤਗਰਦ ਨਹੀਂ ਯੂਜ਼ ਕੀਤਾ, ਉਹਨਾਂ ਨੇ ਉਸ ਨੂੰ ਅਨਲॉफुल ਗੈਰ ਕਾਨੂੰਨੀ ਜਥੇਬੰਦੀ, ਲੇਕਿਨ ਉਹਦੀ ਐਕਸਪਲੇਨੇਸ਼ਨ 'ਚ ਉਹਨਾਂ ਨੇ ਇਹੀ ਕਿਹਾ ਕਿ ਜੀ ਇਹ ਜਿਹੜੀ ਹੈ ਇਹ ਗਰੁੱਪ 2007 'ਚ ਬਣਿਆ ਸੀ ਔਰ ਗੁਰਪਤਵੰਤ ਸਿੰਘ ਪੰਨੂ ਇਹਦੇ ਲੀਗਲ ਐਡਵਾਈਜ਼ਰ ਨੇ ਔਰ ਇਹ ਐਂਟੀ ਨੈਸ਼ਨਲ ਔਰ ਸਬਵਰਸਿਵ ਐਕਟੀਵਿਟੀਜ਼ ਪੰਜਾਬ ਦੇ ਵਿੱਚ ਇਹ ਗਰੁੱਪ ਕਰਦਾ ਹੈ। ਮਿਲੀਟੈਂਟ ਆਊਟਫਿਟਸ ਦੇ ਨਾਲ ਇਹਨਾਂ ਦੇ ਬੜੇ ਕਲੋਜ਼ ਰਿਲੇਸ਼ਨਸ਼ਿਪ ਨੇ ਔਰ ਇਹ ਐਕਸਟ੍ਰੀਮਿਜ਼ਮ ਔਰ ਮਿਲੀਟੈਂਸੀ ਪੰਜਾਬ 'ਚ ਉਹਨੂੰ ਰਿਵਾਈਵ ਕਰ ਰਿਹਾ ਔਰ ਇਹ ਇੱਕ ਸੋਵਰਨ ਖਾਲਿਸਤਾਨ ਸਟੇਟ ਜਿਹੜੀ ਹੈ ਇੰਡੀਅਨ ਯੂਨੀਅਨ 'ਚੋਂ ਕੱਢ ਕੇ ਕ੍ਰੀਏਟ ਕਰਨਾ ਚਾਹੁੰਦੇ ਨੇ ਔਰ ਇਹ ਸਿੱਖਸ ਫਾਰ ਜਸਟਿਸ ਜਿਹੜਾ ਹੈ ਉਹ ਅਲਗਾਵਵਾਦ ਨੂੰ ਪ੍ਰਮੋਟ ਕਰਦਾ ਔਰ ਇਸ ਦੇ ਲਈ ਅਸੀਂ ਜੇ ਇਹ ਸਾਰੇ ਕਰਕੇ ਹੀ ਸੈਂਟਰਲ ਗਵਰਨਮੈਂਟ ਦਾ ਇਹ ਓਪੀਨੀਅਨ ਹੈ ਕਿ ਇਫ the unlawful activities of the SFJ are not curbed and controlled immediately, it is likely to escalate secessionist movements, support militancy and incite violence in the country, and it is necessary to declare SFJ to be an unlawful association. ਹੁਣ ਇਹ ਕਬੂਲ ਵੀ ਕਰ ਰਹੇ ਨੇ ਕਿ ਵੀ SFJ ਦੀ ਕਾਰਗੁਜ਼ਾਰੀ ਤੋਂ ਇਹ ਜਿਹੜਾ ਮੁਲਕ ਹੈ, ਮੁਲਕ ਤਾਂ ਕੀ ਹੈ ਪੰਜਾਬ ਤੁਸੀਂ ਦੱਬਿਆ ਹੋਇਆ ਵੀ ਇਹ ਅੱਡ ਹੋਏਗਾ, ਅਸੀਂ ਇਹੀ ਹੋਣਾ ਚਾਹੁੰਦੇ, ਲੇਕਿਨ ਇਹ ਕਹਿ ਕੇ ਉਹਨਾਂ ਨੇ ਕਿ ਜੀ ਇਹਨੂੰ ਅਸੀਂ ਗੈਰ ਕਾਨੂੰਨੀ ਐਲਾਨ ਰਹੇ। ਸੋ ਅਸੀਂ ਸਮਝਦੇ ਹਾਂ ਕਿ ਵੀ ਉਹਨਾਂ ਤੋਂ ਤਾਂ ਇਹ ਐਕਸਪੈਕਟਡ ਹੀ ਹੈ ਕਿ ਵੀ ਉਹ ਕਿਸੇ ਹੱਦ ਤੱਕ ਵੀ ਜਾਣਗੇ। ਹੁਣ ਇਹ ਪੱਛਮੀ ਤਾਕਤਾਂ ਨੇ ਜਨਰਲ ਔਰ ਅਮਰੀਕਾ ਨੇ ਇਨ ਪਾਰਟਿਕੂਲਰ ਦੇਖਣਾ ਹੈ ਕਿ ਵੀ ਖੁਦ ਦਹਿਸ਼ਤਗਰਦ ਦੀਆਂ ਕਾਰਵਾਈਆਂ ਦੇ ਲਈ ਇਹਨਾਂ ਦੀ ਧਰਤੀਆਂ ਨੂੰ ਇਸਤੇਮਾਲ ਕਰਨ ਵਾਲਾ ਭਾਰਤ, ਇਹਨਾਂ ਦੇ ਸ਼ਹਿਰੀਆਂ ਨੂੰ ਟਾਰਗੇਟ ਕਰਨ ਵਾਲਾ ਭਾਰਤ ਕਿੰਨਾ ਕੁ ਹੱਕ ਬਨਾਜ਼ਬ ਹੈ ਕਿ ਉਹ ਇੱਕ ਉਸ ਜਥੇਬੰਦੀ ਨੂੰ ਜਿਹੜੀ ਬਿਲਕੁਲ ਪੀਸਫੁਲੀ ਔਰ ਇਹਨਾਂ ਦੇ ਜਿਹੜੇ ਐਕਟਿਵਿਸਟ ਵੀ ਨੇ ਜਾਂ ਉਹਨਾਂ ਦੀਆਂ ਪ੍ਰੈਜੈਂਟੇਸ਼ਨਸ ਇਹੀ ਹੁੰਦੀਆਂ ਨੇ ਜੀ ਅਸੀਂ ਕਲਮ ਦੇ ਨਾਲ ਥਰੂ ਬੈਲਟ ਜਿਹੜਾ ਅਸੀਂ ਫਰੀडम ਜਿਹੜਾ ਉਹ ਚਾਹੁੰਦੇ ਹਾਂ। ਸੋ ਥਰੂ ਬੈਲਟ ਤਾਂ ਔਰ ਜਿਹੜਾ ਨਾਨ ਬਾਈਂਡਿੰਗ ਹੈ ਈਵਨ ਕੇਸ ਜੇ ਇਹ ਵੀ ਇਹਨਾਂ ਦੇ ਲਈ ਉਹਨਾਂ ਨੇ ਦਹਿਸ਼ਤਗਰਦ ਬਣਾਉਣਾ ਤੇ ਹਾਲ ਇਹ ਆਪਣਾ ਇਹਨਾਂ ਦਾ ਕੀ ਹੈ ਅਸੀਂ ਦੇਖ ਰਹੇ ਹਾਂ ਵੀ ਅੱਜ ਹਾਲਾਂ ਖਬਰਾਂ ਜਿਹੜੀਆਂ ਨੇ ਹੁਣ ਜਿਹੜੇ ਨਵੇਂ ਲਾਅ ਇੰਡੀਆ ਨੇ ਇਹ ਕਹਿ ਕੇ ਜੀ ਅਸੀਂ
ਬ੍ਰਿਟਿਸ਼ ਜਿਹੜਾ ਲਾਅ ਨੇ ਜਾਂ ਕ੍ਰਿਮੀਨਲ ਕੋਡ ਨੇ ਉਹ ਬਦਲ ਦਿੱਤੇ ਨੇ ਤੇ ਉਹਦੇ 'ਚ ਅੱਜ ਉਹਨਾਂ ਨੇ ਪਹਿਲਾ ਰਾਜਸਥਾਨ ਸਿੱਖ ਲੀਡਰ ਤੇਜਿੰਦਰਪਾਲ ਸਿੰਘ ਟੰਮਾ ਬੁੱਕਡ ਓਵਰ ਐਂਟਾਈ ਨੈਸ਼ਨਲ ਫੇਸਬੁੱਕ ਪੋਸਟ ਵੈਨ ਅੰਮ੍ਰਿਤਪਾਲ ਸਿੰਘ ਟੁੱਕ ਓਥ ਐਜ਼ MP। ਸੋ ਉਹਨਾਂ ਨੇ ਜਿਹੜਾ ਉਹ ਨਵੇਂ ਲਾਅ ਲਾਗੂ ਕਰਨੇ ਸ਼ੁਰੂ ਕਰ ਦਿੱਤੇ ਨੇ ਜਿਨ੍ਹਾਂ ਥੱਲੇ ਕਿ ਜੀ ਉਹਨਾਂ ਨੇ ਪੋਸਟ ਸ਼ੇਅਰ ਕੀਤੀ ਕਿ ਜਿਹੜਾ ਖਾਲਸਾ ਰਾਜ ਦਾ ਸੁਪਨਾ ਲੈਣਾ ਕੋਈ ਨਹੀਂ ਗੁਨਾਹ ਔਰ ਉਹਦੇ ਤੇ ਉਹਨਾਂ ਨੇ ਜਿਹੜਾ ਨਵਾਂ ਲਾਅ ਉਹਦੇ ਥੱਲੇ 7 ਸਾਲ ਦੀ ਕੈਦ ਹੋ ਸਕਦੀ ਹੈ ਤੇ ਇਹ ਜਸਟੀਫਾਈ ਕਰਨ ਲਈ ਕਿ ਜੀ ਇਹ ਤਾਂ ਵਾਕਿਆ ਹੀ ਇੱਥੇ ਸਾਡੇ ਅਮਨ ਅਮਾਨ ਨੂੰ ਖਤਰਾ ਹੈ। ਇਹਨਾਂ ਨੇ ਅੱਜ ਵੱਡੀ ਖਬਰ ਇੱਕ ਹੋਰ ਪਲਾਨ ਕਰਵਾਈ ਹੋਈ ਹੈ 3 BJP ਲੀਡਰਸ ਗੈਟ death threats in letter sent to party headquarters in Chandigarh. The letter attributed to Khalistan Zindabad force named Parminder Singh Barad, Manjinder Singh Sirsa and Tejinder Saran. It threatened to avenge the killing of our brothers in Canada and Pakistan by the BJP government. ਇਹ ਤਿੰਨ ਜਿਹੜੇ ਟਾਊਟ ਨੇ ਵੱਡੇ BJP ਦੇ ਉਹਨਾਂ 'ਚ ਇੱਕ ਮਨਜਿੰਦਰ ਸਰਸਾ ਦਿੱਲੀ ਕਮੇਟੀ ਦਾ ਹੈ, ਦੂਸਰੇ ਦੋ ਪੰਜਾਬ ਦੇ ਨੇ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਧਮਕੀ ਦੇ ਦਿੱਤੀ ਹੈ ਕਿ ਵੀ ਜੀ ਅਸੀਂ ਤੁਹਾਡੇ ਤੋਂ ਬਦਲਾ ਲਵਾਂਗੇ ਔਰ ਦੂਸਰਾ ਕਰਾਂਗੇ। ਸੋ ਇਹ ਉਹ ਮਾਹੌਲ ਸਿਰਜਣਾ ਚਾਹੁੰਦੇ ਨੇ ਹੁਣ ਇਹ ਦੱਸਣ ਦੇ ਲਈ ਕਿ ਜੀ ਦੇਖੋ ਵਾਕਈ ਰੀਅਲੀ ਵਾਇਲੈਂਸ ਦਾ ਖਤਰਾ ਹੈ। ਵੈਸੇ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਿੰਘਾਂ ਦਾ ਕੰਮ ਜਿਹੜਾ ਹੁੰਦਾ ਉਹ ਇਵੇਂ ਗਿੱਦੜ ਭਬਕੀਆਂ ਨਹੀਂ ਦਿੰਦੇ। ਜਦੋਂ ਉਹਨਾਂ ਨੇ ਜੋ ਨੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਤਾਂ ਆਨਸਰੇਬਲ ਜਦੋਂ ਦੁਨਿਆਵੀ ਅਦਾਲਤਾਂ ਨਹੀਂ ਬਣਾਉਂਦੀਆਂ ਫਿਰ ਖਾਲਸੇ ਦਾ ਇਨਸਾਫ ਹੁੰਦਾ। ਪਰ ਇਹਦੀ ਜੇ ਅਸੀਂ ਟਾਈਮਿੰਗ ਦੇਖੀਏ ਤੇ ਇਸ ਵੇਲੇ ਇਹ ਪੰਜਾਬ ਦੇ ਵਿੱਚ ਇੱਕ ਪਾਸੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਵੀ ਵਿਗੜ ਰਹੀ ਹੈ। ਕੁਛ ਉਹਨੂੰ ਪ੍ਰਮੋਟ ਕਰ ਰਹੇ ਨੇ ਜੇ ਇੱਕ ਉਹ ਸ਼ਿਵ ਸੈਨਾ ਵਾਲੇ ਨੂੰ ਨਿਹੰਗਾਂ ਨੇ ਕੀਤਾ ਹਮਲਾ ਜਿਹੜਾ ਕਿ ਜੂਨ 84 ਦੇ ਉੱਤੇ ਮਠਿਆਈਆਂ ਵੰਡ ਰਹੇ ਸੀ, ਪਿੰਡਾਂ ਵਾਲਿਆਂ ਪ੍ਰਤੀ ਨੈਗੇਟਿਵਿਟੀ ਕਰ ਰਹੇ ਸੀ ਤੇ ਪੰਜਾਬ ਦਾ ਗਵਰਨਰ ਪ੍ਰੋਤ ਫੌਰਨ ਲੁਧਿਆਣੇ ਆਇਆ, ਰੈਸਟ ਹਾਊਸ ਬੈਠਾ ਜੀ ਟੱਬਰ ਮੈਨੂੰ ਮਿਲਣ। ਹਾਲਾਂ ਉਹਦਾ ਕੋਈ ਲਾਗਾ ਦੇਗਾ ਨਹੀਂ ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਪੰਜਾਬ ਦੇ ਵਿੱਚ ਤਬਦੀਲੀ ਹੈ ਖਡੂਰ ਸਾਹਿਬ ਔਰ ਫਰੀਦਕੋਟ ਤੋਂ ਜਿਹੜੀ ਪੰਜਾਬ ਬੋਲਿਆ ਹੈ ਜਾਂ ਇਸ ਵੇਲੇ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਮੁਹਿੰਮ ਬਿਲਟ ਹੋ ਰਹੀ ਹੈ ਉਹਨੂੰ ਸਾਬੋਤਾਜ ਕਰਨ ਦੇ ਲਈ ਇਹ ਲਾ ਐਂਡ ਆਰਡਰ ਦਾ ਰੌਲਾ ਪਾਉਣਗੇ। ਇਹ ਰਾਜਸਥਾਨ ਵਾਲੀ ਕਾਰਵਾਈ ਵੀ, ਇਹ SFJ ਦੇ ਉੱਤੇ ਪਾਬੰਦੀ ਵੀ ਔਰ ਇਹ ਤਿੰਨਾਂ ਨੂੰ ਜੀ ਧਮਕੀਆਂ ਆ ਗਈਆਂ। ਇਹ ਉਸੇ ਹੀ ਏਜੰਸੀਆਂ ਦੀ ਗੇਮ ਦਾ ਹਿੱਸਾ ਹੈ ਜਿਹਦੇ ਥੱਲੇ ਇਹ ਪੰਜਾਬ ਦੇ ਵਿੱਚ ਇੱਕ ਹੋਰ ਸਿੱਖ ਨਸਲਕੁਸ਼ੀ ਦੀ ਤਿਆਰੀ ਕੀਤੀ ਜਾ ਰਹੀ ਹੈ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।